ਕਰਨਵੀਰ ਸਿੰਘ ਜੀ, ਇੰਡੀਆ ਤੋਂ ਬਹੁਤ ਹੀ ਦੁਖਦਾਈ ਖਬਰ ਆ ਰਹੀ ਆ। ਇੱਕ ਬ੍ਰਿਜ ਉੱਥੇ ਕੋਲੈਪਸ ਕਰ ਗਿਆ, ਜਿਹਦੇ ਨਾਲ 132 ਲੋਕਾਂ ਦੀ ਮੌਤ ਹੋ ਗਈ ਆ। ਕਹਿੰਦੇ 146 ਸਾਲਾ ਪੁਰਾਣਾ ਬ੍ਰਿਜ, 143 ਸਾਲ ਪੁਰਾਣਾ ਸਸਪੈਂਸ਼ਨ ਬ੍ਰਿਜ ਸੀਗਾ। ਇਹ ਜਿਹੜਾ ਦਰਿਆ ਆ ਉੱਥੇ ਗੁਜਰਾਤ ਦੇ ਵਿੱਚ, ਉਸ ਦਾ ਨਾਂ ਉਹਨਾਂ ਨੇ ਦੱਸਿਆ ਮਾਸ਼ੂ ਕਰਕੇ ਰਿਵਰ ਦੇ ਉੱਪਰ ਦੀ ਜਾਂਦਾ ਆ। ਤੇ ਜਿੱਥੇ ਹਜੇ ਕੁਛ ਦਿਨ ਪਹਿਲਾਂ ਹੀ ਉਹਨਾਂ ਨੇ ਰੀਮੋਡਲਿੰਗ ਕੀਤੀ ਸੀ ਤਾਂ ਇਹਨੂੰ ਖੋਲਿਆ ਸੀ, ਤੁਸੀਂ ਹਿਸਾਬ ਲਾ ਲਓ। ਤੇ ਉਹ ਟੁੱਟ ਗਿਆ ਤੇ ਜਿਹਦੇ ਨਾਲ 143 ਸਾਲਾਂ ਦੇ ਓਲਡ ਬ੍ਰਿਜ ਟੁੱਟਣ ਕਰਕੇ 133 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ। 177 ਜਾਣਿਆਂ ਨੂੰ ਉੱਥੋਂ ਇਵੈਕੂਏਟ ਕੀਤਾ ਗਿਆ ਹੈਗਾ। ਤੇ ਇਹ ਮੋਰਬੀ ਵੇਸਟ ਕੰਪਨੀ ਅਜੰਤਾ ਮੈਨੂਫੈਕਚਰਿੰਗ ਪ੍ਰਾਈਵੇਟ ਲਿਮਟਿਡ ਇਹ ਇਸ ਨੂੰ ਜੋ ਮੇਨਟੇਨ ਕਰ ਰਹੀ ਸੀ। ਇਹਨੂੰ 15 ਸਾਲਾਂ ਦਾ ਕੰਟਰੈਕਟ ਦਿੱਤਾ ਗਿਆ ਸੀ। ਉੱਥੇ ਇੱਕ ਜੋ ਹਿੰਦੂ ਫੈਸਟੀਵਲ ਸੀਜ਼ਨ ਚੱਲ ਰਿਹਾ, ਕਹਿੰਦੇ ਉਹਦੇ ਸੰਬੰਧ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਲੋਕ ਪਹੁੰਚੇ ਹੋ ਸੀ। ਸੋ ਬਹੁਤ ਹੀ ਮਾੜੀ ਖਬਰ ਉੱਥੋਂ ਆ ਰਹੀ ਆ। ਸੰਦੀਪ ਸ਼ੀ ਜਾਲਾ ਮੋਰਬੀ ਸਿਟੀ ਦੇ ਇੱਕ ਆਫੀਸ਼ੀਅਲ ਆ, ਉਹਨਾਂ ਨੇ ਇਹ ਦੱਸਿਆ ਹੈਗਾ ਵੀ ਹਜੇ ਫਿਟਨੈਸ ਸਰਟੀਫਿਕੇਟ ਮਿਲਿਆ ਨਹੀਂ ਸੀ, ਉਸ ਤੋਂ ਪਹਿਲਾਂ ਹੀ ਬ੍ਰਿਜ ਖੋਲ ਦਿੱਤਾ ਗਿਆ। ਦੇਖ ਤੇ ਲਓ। ਇਹ ਉੱਥੇ ਦੇ ਆਫੀਸ਼ੀਅਲ ਆ ਮੋਰਬੀ ਸਿਟੀ ਦੇ, ਉਹ ਦੱਸ ਰਹੇ ਆ। ਕਲੇਮ ਹਜੇ ਅਖਬਾਰਾਂ ਵਾਲੇ ਕਹਿੰਦੇ ਅਸੀਂ ਪੂਰੀ ਤਰ੍ਹਾਂ ਵੈਰੀਫਾਈ ਨਹੀਂ ਕਰ ਸਕੇ, ਪਰ ਇਹ ਸਟਰਕਚਰ ਕੋਲੈਪਸ ਹੋਣ ਦੇ ਕਰਕੇ 100 ਦੀ ਗਿਣਤੀ ਵਿੱਚ ਲੋਕ ਕਾਫੀ ਡੂੰਘੇ ਜਿਹੜਾ ਦਰਿਆ ਆ ਉਹਦੇ ਵਿੱਚ ਡਿੱਗ ਗਏ। ਕੁਛ ਲੋਕਾਂ ਨੂੰ ਬਚਾ ਲਿਆ ਗਿਆ, ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਮੌਤ ਹੋਈ ਆ। ਇਹ ਉਸ ਟਾਈਮ ਹੋਈ ਆ, ਹਜੇ 3 ਦਿਨ ਪਹਿਲਾਂ 4 ਦਿਨ ਪਹਿਲਾਂ ਸਾਊਥ ਕੋਰੀਆ ਦੇ ਵਿੱਚ ਵੀ ਇਦਾਂ ਦਾ ਹੀ ਹੋਇਆ ਸੀ। ਹੈਲੋਵੀਨ ਕਰਾਊਡ ਸਰਜ ਹੋਇਆ, ਉਹਦੇ ਨਾਲ 151 ਲੋਕਾਂ ਦੀ ਜਿਹੜੀ ਮੌਤ ਹੋ ਗਈ ਸੀ। ਬੜਾ ਜਿਹੜਾ ਹਰਜੋਤ ਸਿੰਘ ਜੀ ਕੰਮ ਜਿਹੜਾ ਕਹਿ ਲਓ ਵੀ ਦਰਦਨਾਕ ਜਿਹੜਾ ਇਹ ਵਾਪਰਿਆ ਆ, ਦਿਲ ਨੂੰ ਦਹਿਲਾਉਣ ਵਾਲਾ ਜਿਹੜਾ ਆ। ਸੋ ਇਹ ਦੋ ਮੁਲਕਾਂ ਦੇ ਵਿੱਚ ਦੋ ਵੱਡੀਆਂ ਘਟਨਾਵਾਂ ਵਾਪਰੀਆਂ, ਸੈਂਕੜੇ ਲੋਕਾਂ ਦੀਆਂ ਜਿਹੜੀਆਂ ਇਸ ਦੇ ਵਿੱਚ ਜਾਨਾਂ ਗਈਆਂ ਆ। ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ, ਕੀ ਉੱਥੇ ਦੇ ਅਫੀਸ਼ੀਅਲ ਅਧਿਕਾਰੀ ਕੀ ਕਰ ਰਹੇ ਆ? ਜੇ ਫਿਟਨੈਸ ਸਰਟੀਫਿਕੇਟ ਦਿੱਤੇ ਬਗੈਰ ਲੋਕਾਂ ਨੂੰ ਉੱਤੇ ਚਾੜ ਦਿੱਤਾ ਗਿਆ, ਮਤਲਬ ਲੋਕਾਂ ਦੀ ਜੀਵਨ ਦਾ ਜ਼ਿੰਦਗੀ ਦੀ ਕੋਈ ਕੀਮਤ ਹੀ ਨਹੀਂ ਆ। ਅਜੇ 761 ਫੁੱਟ ਲੰਬਾ ਇਹ ਜਿਹੜਾ ਫੁੱਟਬ੍ਰਿਜ ਸੀਗਾ। ਸੋ ਇਹ ਪੈਦਲ ਹੀ ਇਸ ਦੇ ਉੱਤੇ ਜਾਂਦੇ ਸੀ, ਇਹ ਨਹੀਂ ਸੀ ਵੀ ਇੱਥੇ ਕੋਈ ਗੱਡੀਆਂ ਵਗੈਰਾ ਜਿਹੜੀਆਂ ਉਹ ਲੰਘਦੀਆਂ ਸੀਗੀਆਂ। ਝੂਲਣ ਟਾਈਪ ਸੀਗਾ, ਉਹ ਹਿੱਲ ਰਿਹਾ ਸੀ। ਉਹਦੀਆਂ ਸਰਵੇਲੈਂਸ ਵੀਡੀਓ ਜੇ ਕਿਸੇ ਨੇ ਦੇਖੀਆਂ, ਜੇ ਨਹੀਂ ਤਾਂ ਉਹ ਇਦਾਂ ਹਿੱਲ ਰਿਹਾ ਆ। ਲੋਕ ਵੀ ਉੱਥੇ ਆ, ਜਦੋਂ ਹਿੱਲ ਰਹੇ ਸੀ ਕਈ ਨਾਲ ਉਸ ਤੇ, ਜਦੋਂ ਬੰਦਾ ਸੋਚਦਾ ਵੀ ਚੱਲ ਇੰਨਾ ਤਾਂ ਹਿੱਲਦਾ ਰਹਿੰਦਾ ਹੈ, ਉਹ ਇਦਾਂ ਕਰ ਰਹੇ ਸੀਗੇ ਤੇ ਅਚਨਚੇਤੇ ਇੱਕ ਪਾਸੋਂ ਟੁੱਟ ਗਏ ਤੇ ਸਾਰੇ ਦੇ ਸਾਰੇ ਜਿਹੜੇ ਉਹ ਪਾਣੀ ਦੇ ਵਿੱਚ ਜਾ ਪਏ। ਕਹਿੰਦੇ ਵੀ ਇਹ ਅਜੇ ਨਹੀਂ ਪਤਾ ਵੀ ਉਸ ਟਾਈਮ ਜਦੋਂ ਬ੍ਰਿਜ ਕੋਲੈਪਸ ਹੋਇਆ ਉਹ ਕਿੰਨੇ ਲੋਕ ਉਸ ਬ੍ਰਿਜ ਦੇ ਉੱਤੇ ਤੁਰੇ ਫਿਰਦੇ ਸੀਗੇ, ਪਰ ਲੱਗ ਰਿਹਾ ਵੀ ਸੈਂਕੜਿਆਂ ਦੀ ਸੰਖਿਆ ਦੇ ਵਿੱਚ ਜਿਹੜੇ ਲੋਕ ਆ ਉਸ ਬ੍ਰਿਜ ਦੇ ਉੱਤੇ ਸੀ। 761 ਫੁੱਟ ਲੰਬਾ ਬ੍ਰਿਜ ਆ, ਸੋ ਕਾਫੀ ਚੌੜਾ ਦਰਿਆ ਸੀਗਾ। ਸੋ ਉੱਥੇ ਇਸ ਦਰਿਆ ਦੇ ਉੱਤੇ ਜਿਹੜਾ ਸਸਪੈਂਸ਼ਨ ਬ੍ਰਿਜ ਸੀਗਾ ਮੋਰਬੀ ਟਾਊਨ ਦੇ ਵਿੱਚ ਗੁਜਰਾਤ 'ਚ, ਉੱਥੇ ਵਾਪਰਿਆ। ਅਜੇ ਦੇਖੋ ਵੀ ਹੋਇਆ ਤੇ ਮਾੜਾ ਆ, ਪਰ ਇੱਥੇ ਇਹ ਅਧਿਕਾਰੀਆਂ ਦਾ ਜਿਨ੍ਹਾਂ ਨੇ ਫਿਟਨੈਸ ਸਰਟੀਫਿਕੇਟ ਦੇਣੇ ਤਾਂ ਜਿਨ੍ਹਾਂ ਨੇ ਅਲਾਓ ਕੀਤਾ ਵੀ ਇਹਨਾਂ ਨੂੰ ਰਿਸਪੋਂਸੀਬਲ ਜਿਹੜਾ ਆ ਉਹ ਇਸ ਦੇ ਵਿੱਚ ਜ਼ਰੂਰ ਹੈਲਡ ਕਰਨਾ ਚਾਹੀਦਾ ਆ। ਉਹਨਾਂ ਨੂੰ ਦੇਖਣਾ ਚਾਹੀਦਾ ਵੀ ਕਿਹਦੀ ਕੁਤਾਹੀ ਜਿਹੜੀ ਹੋਈ ਆ, ਵੀ ਬਗੈਰ ਇਸ ਦੀ ਪੁਸ਼ਟੀ ਕੀਤੇ ਹੋਏ ਵੀ ਬ੍ਰਿਜ ਮਜ਼ਬੂਤ ਹੈਗਾ ਆ ਕਿ ਨਹੀਂ ਹੈਗਾ, ਵੀ ਲੋਕਾਂ ਨੂੰ ਉੱਤੇ ਜਿਹੜਾ ਉਹ ਚਾੜ ਦਿੱਤਾ ਗਿਆ ਹੈਗਾ ਆ। ਸੋ ਹੁਣ ਕਹਿੰਦੇ ਵੀ ਸਰਕਾਰ ਨੇ ਇੱਕ ਸਪੈਸ਼ਲ ਸਿੱਟ ਜਿਹੜੀ ਉੱਥੇ ਬਣਾ ਦਿੱਤੀ ਆ, ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਉਹ ਬਣਾਈ ਆ ਇਸ ਡਿਜ਼ਾਸਟਰ ਦਾ ਜਿਹੜਾ ਆ। ਹਰਜੋਤ ਸਿੰਘ ਜੀ ਹੁਣ ਮੁਲਾਂਕਣ ਜਿਹੜਾ ਉਹ ਕਰਨਗੇ, ਜਾਂਚ ਜਿਹੜੀ ਉਸ ਦੀ ਉਹ ਕਰੂਗੇ। ਜਾਂਚ ਉਹਦੀ ਕੀ ਹੋਣੀ ਆ? ਦੁਨੀਆ ਨੂੰ ਸੁਪਰ ਪਾਵਰ ਬਣਾਉਣ ਵਾਲਾ ਉੱਥੇ ਦਾ ਪ੍ਰਾਈਮ ਮਿਨਿਸਟਰ ਮੋਦੀ, ਉਹਦੀ ਸਟੇਟ 'ਚ ਇਹ ਵਾਪਰਿਆ ਆ। ਇਹ ਤੇ ਆਪੋਜੀਸ਼ਨ ਪਾਰਟੀਜ਼ ਹੁਣ ਉਹ ਕਾਫੀ ਮੰਗ ਕਰ ਰਹੀਆਂ ਵੀ ਇਹਦੀ ਇਨਵੈਸਟੀਗੇਸ਼ਨ ਹੋਵੇ। ਇਹ ਪਹਿਲੀ ਵਾਰੀ ਨਹੀਂ ਫੇਲਰ ਹੋਇਆ। ਇੰਡੀਆ ਸੇਮ ਟਾਊਨ ਦੇ ਵਿੱਚ ਮਾਸ਼ੂ ਰਿਵਰ ਦੇ ਉੱਤੇ ਇੱਕ ਡੈਮ ਬਣਿਆ ਸੀ 1979 'ਚ, ਉਹ ਟੁੱਟ ਗਿਆ ਸੀ। ਉਹਦੇ ਨਾਲ ਵੀ ਕਹਿੰਦੇ ਵੀ ਹੰਡਰਡਸ ਆਫ ਲੋਕਾਂ ਦੀ ਮੌਤ ਹੋਈ ਸੀ। ਇੰਡੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਡੈਮ ਫੇਲਰ ਸੀ। ਫਿਰ 2001 ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਭੁਚਾਲ ਦੇ ਨਾਲ ਗੁਜਰਾਤ ਦਾ ਸੇਮ ਹੀ ਟਾਊਨ ਜੋ ਮੋਰਬੀ ਟਾਊਨ ਆ, ਉੱਥੇ ਉਹਨਾਂ ਦੀ ਮੌਤ ਹੋਈ ਸੀ, ਕਿਉਂਕਿ ਜਿਹੜਾ ਭੁਜ 'ਚ ਅਰਥਕੁਏਕ ਆਇਆ ਸੀ ਉਹਦਾ ਐਪੀ ਸੈਂਟਰ ਮੋਰਬੀ ਟਾਊਨ ਸੀਗਾ। ਸੋ ਕਹਿੰਦੇ ਵੀ ਜਿਹੜਾ ਇਹ ਬ੍ਰਿਜ ਕੋਲੈਪਸ ਹੋਇਆ, ਇਹ ਪੂਰੀ ਤਰ੍ਹਾਂ ਹੁਣ ਡੈਮੇਜ ਵੀ ਹੋ ਗਿਆ। ਹੁਣ ਬ੍ਰਿਟਿਸ਼ ਸਰਕਾਰ ਦਾ ਬਣਿਆ ਆ, ਕਿਹੜੀ ਤਰੱਕੀ ਤੁਸੀਂ ਕਰਦੇ? 147 ਸਾਲ 143 ਸਾਲ ਪੁਰਾਣਾ ਇਹ ਬ੍ਰਿਜ ਸੀਗਾ, ਤੁਸੀਂ ਹਿਸਾਬ ਲਾ ਲਓ। ਦੇਖੋ ਹਰਜੋਤ ਸਿੰਘ ਜੀ, ਚਲੋ ਪੁਰਾਣੇ ਬ੍ਰਿਜ ਚੱਲੀ ਵੀ ਜਾਂਦੇ ਹੋਣਗੇ ਵੀ ਪੈਡੈਸਟਰੀਅਨ ਦੇ ਲਈ ਆ, ਪਰ
ਉਹ ਕੰਪਨੀਆਂ ਦਾ ਕਿਹਨੂੰ ਕਿਹੜੇ ਆਧਾਰ ਦੇ ਉੱਤੇ ਉਹਨਾਂ ਨੇ ਠੀਕ ਕਰਨ ਨੂੰ ਜਿਹੜਾ ਉਹ ਦਿੱਤਾ ਹੋਊਗਾ? ਉਹ ਝੂਲਤਾ ਬ੍ਰਿਜ ਕਹਿੰਦੇ ਸੀ ਉੱਤੇ ਉਹਨੂੰ, ਵੀ ਕਿਉਂਕਿ ਝੂਲਦਾ ਸੀਗਾ, ਸਸਪੈਂਸ਼ਨ ਬ੍ਰਿਜ ਸੀਗਾ, ਹਿੱਲਦਾ ਸੀਗਾ ਜਦੋਂ ਵੀ ਲੋਕ ਉੱਤੇ ਤੁਰਦੇ ਸੀਗੇ। ਤੇ ਕੀ ਉਹਨਾਂ ਨੇ ਠੀਕ ਕੀਤਾ ਹੋਊਗਾ? ਕਿਹੜੀਆਂ ਤਾਰਾਂ ਉਹਨਾਂ ਨੇ ਲਾਈਆਂ? ਤਾਰਾਂ ਲਾਈਆਂ ਕਿ ਰੱਸੀਆਂ ਹੀ ਬੰਨ੍ਹਤੀਆਂ? ਕੀ ਜਿਹੜਾ ਇਸ ਦੇ ਵਿੱਚ ਕੀਤਾ ਆ? ਅਜਾਈਂ ਜਿਹੜੇ ਆ 150 ਬੰਦਿਆਂ ਦੀ ਇੱਕ ਤਕਰੀਬਨ ਜਿਹੜੀ ਇਹਨਾਂ ਨੇ ਜਾਨਾਂ ਜਿਹੜੀਆਂ ਉਹ ਭੰਗ ਦੇ ਭਾਅ ਜਿਹੜੀਆਂ ਹੋ ਗਈਆਂ ਨੇ। ਸੋ ਇਹ ਚੀਜ਼ ਜਿਹੜੀ ਰੁਕ ਸਕਦੀ ਸੀ। ਸੋ ਵੱਡੇ ਪ੍ਰਸ਼ਾਸਨੀ ਇਸ ਦੇ ਵਿੱਚ ਫੇਲੀਅਰ ਨੇ ਤੇ ਇਸ ਦੀ ਬਿਲਕੁਲ ਸਹੀ ਢੰਗ ਦੇ ਨਾਲ ਜਾਂਚ ਹੋਣੀ ਚਾਹੀਦੀ। ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਆ ਵੀ ਭਾਈ ਆਹ ਚੀਜ਼ਾਂ ਜ਼ਿਆਦੀਆਂ ਜ਼ਰੂਰੀ ਹੁੰਦੀਆਂ ਨੇ, ਨਾ ਕਿ ਵੀ ਕੀ ਜਿਹੜਾ ਆ ਉੱਥੇ ਉਹ ਕਰਨਾ ਆ। ਲੋਕਾਂ ਦੀ ਜ਼ਿੰਦਗੀ ਦੀ ਕੀਮਤ ਹੀ ਨਹੀਂ ਜਿਹੜਾ ਕੋਈ ਉੱਥੇ ਉਹ ਸਮਝਦੇ। ਸੋ ਲੋਕਾਂ ਦੀਆਂ ਵੀ ਅੱਖਾਂ ਤੋਂ ਜਿਹੜਾ ਪਰਦਾ ਆ ਉਹ ਉੱਠਣਾ ਚਾਹੀਦਾ ਹੈ ਤੇ ਉਹਨਾਂ ਨੂੰ ਇਸ ਚੀਜ਼ ਦੇ ਲਈ ਜਿਹੜਾ ਆ ਉਹ ਮੰਗਾਂ ਕਰਨੀਆਂ ਚਾਹੀਦੀਆਂ ਵੀ ਭਾਈ ਸਾਡੇ ਲਈ ਇਹ ਜਿਹੜਾ ਇਨਫਰਾਸਟ੍ਰਕਚਰ ਆ ਉਹ ਬੈਟਰ ਹੋਵੇ। ਇਸੇ ਦੇ ਹੀ ਸੂਬੇ ਦੇ ਜਿਹੜੇ ਵਿਕਾਸ ਦੇ ਮਾਡਲ ਨੂੰ ਲੈ ਕੇ ਮੋਦੀ ਇਸ ਟਾਈਮ ਕਾਬਜ਼ ਆ ਤੇ ਭਾਈ ਜੇ ਇਦਾਂ ਦੇ ਹੀ ਵਿਕਾਸ ਜਿਹੜਾ ਬਾਕੀ ਥਾਵਾਂ ਦੇ ਉੱਤੇ ਹੋਊਗਾ ਤਾਂ ਉੱਥੇ ਕੀ ਬਣਨਾ ਹੈ? ਸੋ ਲੋਕਾਂ ਦਾ ਕੀ ਬਣੂਗਾ?